ਜ਼ਿੰਦਗੀ ਵਿੱਚ ਬਾਜ਼ ਦਫਾ ਐਸੇ ਵਾਕਿਆਤ ਹੁੰਦੇ ਨੇ ਜਿਨ੍ਹਾਂ ਤੇ ਯਕੀਨ ਕਰਨਾ ਔਖਾ ਹੁੰਦਾ ਏ। ਅੱਜ ਅਸੀਂ ਤੁਹਾਨੂੰ ਐਸੇ ਹੀ ਇੱਕ ਵਾਕਿਏ ਬਾਰੇ ਦੱਸਣ ਜਾ ਰਹੇ ਹਾਂ ਤੇ ਉਹ ਵਾਕਿਆ ਕੀ ਏ, ਇੱਕ ਗੋਲੀ ਜਿਸ ਨੇ 20 ਸਾਲ ਬਾਅਦ ਆਪਣੇ ਟਾਰਗੇਟ ਨੂੰ ਹਿੱਟ ਕੀਤਾ। ਯਾਨੀ 20 ਸਾਲ ਪਹਿਲੇ ਚਲਾਈ ਗਈ ਗੋਲੀ ਨੂੰ ਕਿਸ ਤਰ੍ਹਾਂ ਆਪਣੇ ਟਾਰਗੇਟ ਨੂੰ ਹਿੱਟ ਕਰਨ ਲਈ 20 ਸਾਲ ਇੰਤਜ਼ਾਰ ਕਰਨਾ ਪਿਆ। ਇਹ ਗੱਲ ਏ 1893 ਦੀ। ਟੈਕਸਾਸ ਵਿੱਚ ਰਹਿਣ ਵਾਲੇ ਹੈਨਰੀ ਜ਼ਿਗਲੈਂਡ ਦਾ ਆਪਣੀ ਗਰਲਫ੍ਰੈਂਡ ਮੈਸੀ ਟਕਨੋਰ ਦੇ ਨਾਲ ਬ੍ਰੇਕਅਪ ਹੋ ਜਾਂਦਾ ਹੈ। ਬ੍ਰੇਕਅਪ ਦੀ ਵਜ੍ਹਾ ਕੋਈ ਵੀ ਹੋਵੇ, ਪਰ ਹੈਨਰੀ ਦੀ ਗਰਲਫ੍ਰੈਂਡ ਮੈਸੀ ਲਈ ਇਸ ਬ੍ਰੇਕਅਪ ਨੂੰ ਬਰਦਾਸ਼ਤ ਕਰਨਾ ਬਹੁਤ ਔਖਾ ਸੀ। ਹੈਨਰੀ ਤੇ ਜ਼ਿਗਲੈਂਡ ਦੋਨੋਂ ਜ਼ਿਗਲੈਂਡ ਦੇ ਫਾਰਮ ਹਾਊਸ ਵਿੱਚ ਹੀ ਰਹਿੰਦੇ ਸਨ। ਬ੍ਰੇਕਅਪ ਤੋਂ ਬਾਅਦ ਜ਼ਿਗਲੈਂਡ ਨੇ ਉਸੇ ਫਾਰਮ ਹਾਊਸ ਵਿੱਚ ਇੱਕ ਸ਼ੈੱਡ ਥੱਲੇ ਰਹਿਣਾ ਸ਼ੁਰੂ ਕਰ ਦਿੱਤਾ। ਫਾਰਮ ਹਾਊਸ ਤੇ ਸਾਰਾ ਦਿਨ ਕੰਮ ਕਰਨ ਤੋਂ ਬਾਅਦ ਨਿੱਕੇ ਜਿਹੇ ਸ਼ੈੱਡ ਵਿੱਚ ਲੱਕੜੀਆਂ ਵਾਲਾ ਚੁੱਲ੍ਹਾ, ਪਾਣੀ ਤੇ ਖਾਣ ਪਕਾਣ ਦੀਆਂ ਸ਼ੈਵਾਂ ਨਾਲ ਉਹਦਾ ਚੰਗਾ ਗੁਜ਼ਾਰਾ ਹੋ ਰਿਹਾ ਸੀ। ਜਦਕਿ ਉਹਦੀ ਗਰਲਫ੍ਰੈਂਡ ਮੈਸੀ ਬ੍ਰੇਕਅਪ ਤੋਂ ਬਾਅਦ ਉਸੇ ਫਾਰਮ ਹਾਊਸ ਵਿੱਚ ਹੀ ਰਹਿ ਰਹੀ ਸੀ। ਪਰ ਬ੍ਰੇਕਅਪ ਤੋਂ ਬਾਅਦ ਦੋਨਾਂ ਦਾ ਇੱਕ ਦੂਜੇ ਦਾ ਆਮਣਾ ਸਾਹਮਣਾ ਨਹੀਂ ਸੀ ਹੁੰਦਾ। ਇੱਕ ਮਹੀਨਾ ਲੰਘਣ ਤੋਂ ਬਾਅਦ ਜ਼ਿਗਲੈਂਡ ਨੇ ਮਹਿਸੂਸ ਕੀਤਾ ਕਿ ਉਹਦੀ ਗਰਲਫ੍ਰੈਂਡ ਉਹਨੂੰ ਬੜੇ ਦਿਨਾਂ ਤੋਂ ਨਜ਼ਰ ਨਹੀਂ ਆ ਰਹੀ। ਉਹਨੂੰ ਲੱਭਣ ਲਈ ਜਦੋਂ ਫਾਰਮ ਹਾਊਸ ਵਿੱਚ ਗਿਆ ਤੇ ਉਹਨੇ ਵੇਖਿਆ ਕਿ ਉਹ ਬੈੱਡ ਤੇ ਮੁਰਦਾ ਪਈ ਹੋਈ ਏ। ਲਾਸ਼ ਦੀ ਹਾਲਤ ਵੇਖ ਕੇ ਲੱਗ ਰਿਹਾ ਸੀ ਕਿ ਉਹਨੂੰ ਮਰਿਆਂ ਹਫ਼ਤੇ ਤੋਂ ਵੱਧ ਲੰਘ ਗਿਆ ਸੀ ਤੇ ਇਹ ਗੱਲ ਵੀ ਯਕੀਨੀ ਸੀ ਕਿ ਉਹ ਬ੍ਰੇਕਅਪ ਨੂੰ ਬਰਦਾਸ਼ਤ ਨਹੀਂ ਕਰ ਸਕੀ ਤੇ ਉਹਨੇ ਖੁਦਕੁਸ਼ੀ ਕਰ ਲਈ ਏ। ਜ਼ਿਗਲੈਂਡ ਨੇ ਹੈਨਰੀ ਦੀਆਂ ਆਖਰੀ ਰਸਮਾਂ ਪੂਰੀਆਂ ਕਰਨ ਲਈ ਉਹਦੀ ਫੈਮਿਲੀ ਤੇ ਰਿਸ਼ਤੇਦਾਰਾਂ ਨੂੰ ਇਨਵਾਈਟ ਕੀਤਾ, ਪਰ ਉਹਨਾਂ ਵਿੱਚੋਂ ਸਿਰਫ ਉਹਦਾ ਭਰਾ ਹੀ ਸੀ ਜਿਨੇ ਉਹਦੀਆਂ ਆਖਰੀ ਰਸਮਾਂ ਵਿੱਚ ਰਲਤ ਕੀਤੀ। ਅਸਲ ਵਿੱਚ ਮੈਸੀ ਦਾ ਭਰਾ ਉਹਦੀਆਂ ਆਖਰੀ ਰਸਮਾਂ ਲਈ ਨਹੀਂ ਸੀ ਆਇਆ। ਉਹਨੂੰ ਪਤਾ ਸੀ ਕਿ ਮੈਸੀ ਨੇ ਖੁਦਕੁਸ਼ੀ ਕੀਤੀ ਏ ਤੇ ਉਹਦਾ ਕਾਰਨ ਜ਼ਿਗਲੈਂਡ ਏ। ਹੁਣ ਉਹ ਜ਼ਿਗਲੈਂਡ ਕੋਲੋਂ ਆਪਣੀ ਭੈਣ ਦਾ ਬਦਲਾ ਲੈਣਾ ਚਾਹ ਰਿਹਾ ਸੀ। ਮੌਕਾ ਵੇਖ ਕੇ ਮੈਸੀ ਦੇ ਭਰਾ ਨੇ ਜ਼ਿਗਲੈਂਡ ਤੇ ਫਾਇਰ ਕੀਤਾ। ਐਨ ਮੌਕੇ ਤੇ ਜ਼ਿਗਲੈਂਡ ਸਾਈਡ ਤੇ ਹੋ ਗਿਆ ਤੇ ਗੋਲੀ ਉਹਦੇ ਜਿਸਮ ਨੂੰ ਟੱਚ ਕਰਦਿਆਂ ਹੋਇਆਂ ਦਰਖਤ ਵਿੱਚ ਜਾ ਲੱਗੀ। ਜ਼ਿਗਲੈਂਡ ਦਾ ਖੂਨ ਵੇਖ ਕੇ ਮੈਸੀ ਦੇ ਭਰਾ ਨੇ ਸਮਝਿਆ ਕਿ ਜ਼ਿਗਲੈਂਡ ਮਰ ਗਿਆ ਏ। ਉਹ ਉੱਥੋਂ ਫਰਾਰ ਹੋ ਗਿਆ। ਵੇਲਾ ਲੰਘਦਾ ਗਿਆ। ਜ਼ਿਗਲੈਂਡ ਨੇ ਵੀ ਮੈਸੀ ਦੇ ਭਰਾ ਦਾ ਪਿੱਛਾ ਕਰਨ ਦੀ ਕੋਸ਼ਿਸ਼ ਨਹੀਂ ਕੀਤੀ। ਇਸੇ ਤਰ੍ਹਾਂ 20 ਸਾਲ ਲੰਘ ਗਏ। ਇੱਕ ਦਿਨ ਜ਼ਿਗਲੈਂਡ ਆਪਣੇ ਫਾਰਮ ਹਾਊਸ ਦੇ ਆਲੇ ਦੁਆਲੇ ਲੱਗੇ ਦਰਖਤਾਂ ਨੂੰ ਕੱਟਣ ਬਾਰੇ ਸੋਚ ਰਿਹਾ ਸੀ ਤਾਂ ਕਿ ਫਾਰਮ ਹਾਊਸ ਨੂੰ ਥੋੜਾ ਹੋਰ ਵੱਡਾ ਕੀਤਾ ਜਾ ਸਕੇ। ਦਰਖਤਾਂ ਦੀ ਕਟਾਈ ਦੌਰਾਨ ਇੱਕ ਦਰਖਤ ਕਾਫੀ ਮੋਟਾ ਸੀ। ਇਹ ਉਹੀ ਦਰਖਤ ਸੀ ਜਿਹਦੇ ਵਿੱਚ 20 ਸਾਲ ਪਹਿਲੇ ਜ਼ਿਗਲੈਂਡ ਤੇ ਚਲਾਈ ਹੋਈ ਗੋਲੀ ਲੱਗੀ ਸੀ। ਦਰਖਤ ਕਾਫੀ ਵੱਡਾ ਹੋਣ ਪਾਰੋਂ ਜ਼ਿਗਲੈਂਡ ਨੇ ਸੋਚਿਆ ਕਿ ਇਹਨੂੰ ਡਾਇਨਾਮਾਈਟ ਦੇ ਨਾਲ ਉਡਾਇਆ ਜਾਵੇ। ਉਹਨੇ ਡਾਇਨਾਮਾਈਟ ਲਾਇਆ ਜਿਸ ਦੇ ਧਮਾਕੇ ਨੇ 20 ਸਾਲ ਪਹਿਲੇ ਦਰਖਤ ਦੇ ਵਿੱਚ ਲੱਗੀ ਹੋਈ ਗੋਲੀ ਨੂੰ ਐਕਟੀਵੇਟ ਕਰ ਦਿੱਤਾ। ਗੋਲੀ ਦਰਖਤ ਵਿੱਚੋਂ ਨਿਕਲ ਕੇ ਸਿੱਧੀ ਉਹਦੇ ਸਿਰ ਵਿੱਚ ਲੱਗੀ, ਜਿਸ ਨਾਲ ਉਹ ਮੌਕੇ ਤੇ ਹੀ ਮਰ ਗਿਆ। ਇਸ ਵਾਕਿਏ ਨੂੰ 7 ਜਨਵਰੀ 1913 ਵਿੱਚ ਟੈਕਸਾਸ ਦੇ ਅਖਬਾਰਾਂ ਨੇ ਛਾਪਿਆ, ਜਿਸ ਦਾ ਟਾਈਟਲ ਸੀ ਬੁਲਟ ਫਾਇਰਡ 20 years ago kills man today। ਇਹ ਉਹਨਾਂ ਵਾਕਿਆਂ ਵਿੱਚੋਂ ਇੱਕ ਵਾਕਿਆ ਸੀ ਜਿਨ੍ਹਾਂ ਤੇ ਯਕੀਨ ਕਰਨਾ ਔਖਾ ਹੁੰਦਾ ਏ, ਪਰ ਇਸ ਦੁਨੀਆ ਵਿੱਚ ਇਹੋ ਜਿਹੇ ਕਈ ਵਾਕਿਆਤ ਹੁੰਦੇ ਰਹਿੰਦੇ ਨੇ।